ਰਾਵਲਪਿੰਡੀ ਦੇ ਲਾਗੇ ਰਵਾਤ ਵਿੱਚ ਇੱਕ ਮਜ਼ਦੂਰਦਾਰ ਬੰਦੇ ਦਾ ਗੁਰਦਾ ਕੱਢ ਕੇ ਵੇਚਣ ਦਾ ਮਾਮਲਾ ਵਾਪਰਿਆ, ਜਿਦੇ ਵਿੱਚ ਇੱਕ ਘਰ ਦੇ ਵਿੱਚ ਬਣਾਏ ਹੋਏ ਹਸਪਤਾਲ ਦੇ ਵਿੱਚ ਦੂਜੇ ਮੁਲਕਾਂ 'ਚੋਂ ਆਉਣ ਵਾਲੇ ਬੰਦਿਆਂ ਕੋਲੋਂ ਲੱਖਾਂ ਰੁਪਏ ਲੈ ਕੇ ਤੇ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਉੱਤੇ ਗੁਰਦੇ ਵੇਚੇ ਜਾਂਦੇ ਸਨ। ਰਾਵਲਪਿੰਡੀ ਪੁਲਿਸ ਨੇ ਹਫ਼ਤੇ ਨੂੰ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ, ਜਿਹਦੇ ਨਾਲ ਗੁਰਦਾ ਗਵਾਉਣ ਵਾਲਾ ਬੰਦਾ ਵੀ ਸੀ, ਜਿਸ ਦਾ ਕੁਝ ਘੰਟੇ ਪਹਿਲਾਂ ਗੁਰਦਾ ਕੱਢ ਲਿਆ ਹੋਇਆ ਸੀ। ਜਦੋਂ ਉਸ ਗੱਡੀ ਨੂੰ ਰੋਕ ਲਿਆ ਗਿਆ ਤੇ ਡਰਾਈਵਰ ਕਹਿੰਦਾ ਸਵਾਰੀ ਨਾਲ ਏ, ਮੈਂ ਛੇਤੀ ਵੇਚਾਂ। ਪੁਲਿਸ ਅਫਸਰ ਦਾ ਹੋਰ ਕਹਿਣਾ ਸੀ ਕਿ ਉਹਨੇ 5000 ਦਾ ਨੋਟ ਵੀ ਰਿਸ਼ਵਤ ਵਿੱਚ ਦਿੱਤਾ, ਜਿਹਨੂੰ ਕਬਜ਼ੇ 'ਚ ਲੈ ਲਿਆ। ਗੱਡੀ ਦੇ ਪਿਛਲੇ ਪਾਸੇ ਇੱਕ ਬੁੱਕਲ ਮਾਰ ਕੇ ਬੈਠਾ ਹੋਇਆ ਬੰਦਾ ਵੀ ਮੌਜੂਦ ਸੀ। ਜਦੋਂ ਉਹਨੂੰ ਚੈੱਕ ਕੀਤਾ ਤੇ ਉਸ ਦੀ ਬਾਹ ਉੱਤੇ ਕਨੋਲਾ ਤੇ ਢਿੱਡ ਦੇ ਉੱਤੇ ਖੱਬੇ ਪਾਸੇ ਚਿੱਟੀ ਪੱਟੀ ਬੰਨੀ ਹੋਈ ਸੀ। ਉਸ ਬੰਦੇ ਨੇ ਆਪਣੀ ਸ਼ਨਾਖਤ ਜੜ੍ਹਾਂਵਾਲਾ ਦੇ ਰਹਿਣ ਵਾਲੇ ਆਜ਼ਮ ਦੇ ਨਾਮ ਉੱਤੇ ਕਰਾਈ। ਉਹਨੇ ਆਖਿਆ ਕਿ ਮੈਂ ਇੱਕ ਅਨਪੜ੍ਹ ਜਿਹਾ ਬੰਦਾ ਵਾਂ, ਇੱਟਾਂ ਦੇ ਭੱਠੇ ਤੇ ਕੰਮ ਕਰਨਾ, ਮਿਹਨਤ ਮਜ਼ਦੂਰੀ ਕਰਨਾ ਵਾਂ। ਆਜ਼ਮ ਆਂਦਾ ਹੈ ਕਿ ਭੱਠੇ ਦੇ ਮਾਲਕ ਅਬਦੁਰ ਰਹਿਮਾਨ ਕੋਲੋਂ ਕਰਜ਼ਾ ਲੈਂਦਾ ਰਿਹਾ, ਜੋ ਕਿ ਮੋੜਨ ਦਾ ਕਹਿ ਰਿਹਾ ਏ। ਮੈਂ ਆਪਣੇ ਵੱਡੇ ਭਰਾ ਨਾਲ ਗੱਲ ਕੀਤੀ ਤੇ ਉਹਨੇ ਮਦਦ ਲਈ ਸਾਕਬ ਤੇ ਇਮਰਾਨ ਨਾਂ ਦੇ 2 ਜਣਿਆਂ ਨਾਲ ਰਾਬਤਾ ਕਰਾਇਆ, ਜਿਨ੍ਹਾਂ ਮੈਨੂੰ ਰਾਵਲਪਿੰਡੀ ਬੁਲਾਇਆ। 10 ਫਰਵਰੀ ਨੂੰ ਇੱਕ ਨਿੱਜੀ ਹਾਊਸਿੰਗ ਸੁਸਾਇਟੀ ਦੇ ਇੱਕ ਘਰ ਵਿੱਚ ਲੈ ਗਏ। ਆਜ਼ਮ ਨੇ ਹੋਰ ਦੱਸਿਆ ਕਿ ਉੱਥੇ ਉਹਨਾਂ ਮੈਨੂੰ ਟੀਕੇ ਲਾਏ, ਜਿਹਦੇ ਤੋਂ ਬਾਅਦ ਮੈਨੂੰ ਕੋਈ ਹੋਸ਼ ਨਾ ਰਹੀ। ਰਾਤੀ ਚਿਰਕਿਆਂ ਜਾ ਕੇ ਜਦੋਂ ਹੋਸ਼ ਫੜਿਆ ਤੇ ਬਾਂਹ ਉੱਤੇ ਇਹ ਲੱਗਿਆ ਹੋਇਆ ਸੀ, ਢਿੱਡ ਮੇਰੇ 'ਚ ਡਾਢੀ ਪੀੜ ਹੋ ਰਹੀ ਸੀ। ਪੁਲਿਸ ਨੂੰ ਸਾਰੀ ਕਹਾਣੀ ਦੱਸਦੇ ਹੋਇਆਂ ਆਜ਼ਮ ਨੇ ਦੱਸਿਆ ਕਿ ਸਾਕਬ ਨੇ ਉਹਦੇ ਭਰਾ ਨਾਲ ਗੱਲ ਕਰਾਈ ਤੇ ਆਖਿਆ ਤੇਰੀ ਮਦਦ ਲਈ 2 ਲੱਖ ਰੁਪਏ ਤੇਰੇ ਭਰਾ ਨੂੰ ਤੋੜ ਦਿੱਤੇ ਨੇ। ਇਹਦੇ ਨਾਲ ਹੀ ਉਹਨੇ ਇਹ ਵੀ ਦੱਸਿਆ ਕਿ ਤੇਰਾ ਇੱਕ ਗੁਰਦਾ ਕੱਢ ਲਿਆ ਏ, ਤੈਨੂੰ ਕੁਝ ਵੀ ਨਹੀਂ ਹੋਣ ਲੱਗਾ, ਫਿਕਰ ਨਾ ਕਰ। ਉਸੇ ਘਰ ਵਿੱਚ ਨਾਲ ਵਾਲੇ ਪਲੰਗ ਉੱਤੇ ਅਰਬੀ ਲੀੜਿਆਂ ਵਿੱਚ ਇੱਕ ਲੰਮੇ ਪਏ ਹੋਏ ਜਣੇ ਮੈਨੂੰ 40,000 ਰੁਪਏ ਵੀ ਦਿੱਤੇ। ਆਜ਼ਮ ਆਖਿਆ ਇੱਕ ਰਾਤ ਉਹ ਉੱਥੇ ਰਿਹਾ, ਜਦ ਕਿ ਦੂਜੇ ਬੰਦੇ ਉਹਨੂੰ ਟੀਕੇ ਲਾਉਂਦੇ ਰਹੇ। ਜਦੋਂ ਪੁਲਿਸ ਨੇ ਉਹਨਾਂ ਦੀ ਗੱਡੀ ਰੋਕੀ ਤੇ ਉਸ ਵੇਲੇ ਡਰਾਈਵਰ ਸਾਕਬ ਉਹਨੂੰ ਘਰ ਤੋਰਨ ਵਾਸਤੇ ਬੱਸ ਤੇ ਬਹਾਨ ਜਾ ਰਿਹਾ ਸੀ। ਮੁਲਜ਼ਮ ਸਾਕਬ ਕੋਲੋਂ 4,95,000 ਰੁਪਏ ਤੇ 50 ਅਮਾਨੀ ਰਿਆਲ ਵੀ ਬਰਾਮਦ ਕੀਤੇ ਗਏ। ਜਦੋਂ ਗੱਡੀ ਦੀ ਤਲਾਸ਼ੀ ਲਈ ਤੇ ਗੱਡੀ ਦੀ ਕਾਠੀ ਤੇ ਥੱਲਿਓਂ ਵੀ 5 ਲੱਖ ਰੁਪਏ ਨਿਕਲੇ। ਪੁਲਿਸ ਨੇ ਮੁਲਜ਼ਮ ਸਾਕਬ ਦੇ ਖਿਲਾਫ ਪਰਚਾ ਕੱਟ ਦਿੱਤਾ ਤੇ ਦੂਜੇ ਮੁਲਜ਼ਮਾਂ ਨੂੰ ਫੜਨ ਵਾਸਤੇ ਛਾਪੇ ਮਾਰੇ ਜਾ ਰਹੇ ਨੇ। ਪੁਲਿਸ ਮੁਤਾਬਕ ਮੁਲਜ਼ਮਾਂ ਦਾ ਇੱਕ ਪੂਰਾ ਗਰੋਹ ਵੇ ਜਿਹੜਾ ਗੁਰਦਿਆਂ ਦੀ ਗੈਰ ਕਾਨੂੰਨੀ ਪੇਵੰਦਕਾਰੀ ਕਰਦਾ ਸੀ। ਮੁਲਜ਼ਮ ਦੇ ਫੋਨ ਵਿੱਚੋਂ ਪੇਵੰਦਕਾਰੀ ਦੀਆਂ ਵੀਡੀਓ ਤੇ ਫੋਟੋਆਂ ਵੀ ਨਿਕਲੀਆਂ। SHO ਥਾਣਾ ਰਵਾਤ ਤਾਰਕ ਗੋਂਦਲ ਨੇ ਵਾਇਸ ਆਫ ਅਮਰੀਕਾ ਨਾਲ ਗੱਲ ਕਰਦੇ ਹੋਏ ਆਖਿਆ ਇਸ ਨੈਟਵਰਕ ਵਿੱਚ ਸ਼ਾਮਲ ਜਣਿਆਂ ਦੀ ਸ਼ਨਾਖਤ ਹੋ ਗਈ ਏ। ਅਲਬੱਤਾ ਸਾਕਬ ਦੇ ਫੜੇ ਜਾਣ ਤੋਂ ਬਾਅਦ ਉਹ ਸਾਰੇ ਮਫਰੂਰ ਨੇ। ਇਹਨਾਂ ਦੀ ਗ੍ਰਿਫਤਾਰੀ ਲਈ ਇਹਨਾਂ ਦੇ ਫੋਨ ਦੀ ਲੋਕੇਸ਼ਨ ਲੱਭੀ ਜਾ ਰਹੀ ਹੈ।